ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਜੁਲਾਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਖੈਰਪੁਰ ਸਿੰਧ ਤੋਂ ਹੈ। ਖੈਰਪੁਰ ਸਿੰਧ ਤੋਂ MPA ਅब्बास ਜਾਫਰੀ ਸਾਹਿਬ ਦੱਸਦੇ ਨੇ ਕਿ ਖੈਰਪੁਰ ਸਿੰਧ ਦੇ ਵਿੱਚ ਇੱਕ ਚਿੜੀਆਘਰ ਬਣਿਆ, ਬੜਾ ਵੱਡਾ ਚਿੜੀਆਘਰ, ਤਕਰੀਬਨ 62 ਅਰਬ ਰੁਪਈਆ ਲੱਗਾ। ਕਿੰਨਾ? 62 ਬਿਲੀਅਨ ਰੁਪੀਜ਼ ਉੱਤੇ ਲੱਗੇ, ਚਿੜੀਆਘਰ ਬਣ ਗਿਆ। ਹੁਣ ਸਿੰਧ ਦੇ ਜਿਹੜੇ ਹਾਲਾਤ ਨੇ ਉੱਥੋਂ ਤੁਹਾਨੂੰ ਆਪੇ ਅੰਦਾਜ਼ਾ ਹੋਏਗਾ ਕਿ ਜਿੱਡੀ ਇਸ ਵੇਲੇ ਗਰਮੀ ਹੈ, ਉਸ ਚਿੜੀਆਘਰ ਦੇ ਵਿੱਚ ਜਾਨਵਰਾਂ ਦਾ ਕੀ ਹਾਲ ਹੋਏਗਾ। ਆਲਦੋ ਕਿ ਉੱਤੇ 62 ਅਰਬ ਰੁਪਈਆ ਲੱਗਾ ਹੈ, ਬਿਲਡਿੰਗ ਸ਼ਿਲਡਿੰਗ ਸਭ ਕੁਝ ਬਣਿਆ ਹੋਏਗਾ ਜ਼ਾਹਿਰ ਹੈ, ਲੇਕਿਨ ਉੱਥੇ ਤੁਸੀਂ ਸਮਝ ਹੀ ਸਕਦੇ ਹੋ ਕਿ ਇਸ ਗਰਮੀ ਦੇ ਵਿੱਚ ਜਾਨਵਰ ਵਿਚਾਰੇ ਕਿਸ ਤਰ੍ਹਾਂ ਰਹਿ ਰਹੇ ਹੋਣਗੇ, ਮਰ ਰਹੇ ਹੋਣਗੇ। ਫਿਰ ਉਹਨਾਂ ਦਾ ਦਾਣਾ ਪਾਣੀ, ਫਿਰ ਉਹਨਾਂ ਨੂੰ ਧੁੱਪ ਦੇ ਵਿੱਚੋਂ ਛਾਂ, ਪਾਣੀ ਉਹਨਾਂ ਨੂੰ ਸਾਫ਼ ਸੁਥਰਾ, ਜਾਨਵਰਾਂ ਨੂੰ ਬਿਮਾਰੀਆਂ, ਫਿਰ ਨਾ ਉਹਨਾਂ ਨੂੰ ਰੋਟੀ ਪਾਣੀ ਪੂਰਾ, ਨਾ ਉਹਨਾਂ ਦਾ ਡਾਕਟਰ ਪੂਰਾ। ਇਹੀ ਸੋਚ ਰਹੇ ਹੋ ਨਾ ਸਾਰਾ ਕੁਝ? ਨਾ ਨਾ ਨਾ, ਇਸ ਤਰ੍ਹਾਂ ਨਾ ਸੋਚੋ। ਪੀਪਲਸ ਪਾਰਟੀ ਵਾਲੇ ਕੁਝ ਵੀ ਹੋ ਸਕਦੇ ਨੇ, ਜਾਨਵਰਾਂ 'ਤੇ ਐਡੇ ਜ਼ੁਲਮ ਨਹੀਂ ਕਰ ਸਕਦੇ। ਪੀਪਲਸ ਪਾਰਟੀ ਵਾਲਿਆਂ ਨੂੰ ਤੁਸੀਂ ਕੁਝ ਵੀ ਕਹਿ ਲਓ, ਉਹ ਜਾਨਵਰਾਂ 'ਤੇ ਜ਼ੁਲਮ ਕਰਨ ਵਾਲੇ ਨਹੀਂ ਹੈਗੇ। ਉਹਨਾਂ ਦਾ ਦਿਲ ਜਿਹੜਾ ਹੈ ਉਹ ਬੜਾ ਇਸ ਕੰਮੋਂ ਬਹੁਤ ਹੀ ਕਮਜ਼ੋਰ ਕਹਿ ਲਓ, ਜਾਂ ਉਹਨਾਂ ਦਾ ਤਰਸ ਖਾਣ ਵਾਲਾ ਕਹਿ ਲਓ, ਜਾਂ ਜਾਨਵਰਾਂ ਨਾਲ ਪਿਆਰ ਕਰਨ ਵਾਲਾ ਕਹਿ ਲਓ। ਇਨਸਾਨਾਂ ਨਾਲ ਪਿਆਰ ਕਰਨ ਨਾ ਕਰਨ, ਜਾਨਵਰਾਂ ਨਾਲ ਜ਼ਰੂਰ ਕਰਦੇ ਨੇ, ਇਸ ਲਈ ਉਹਨਾਂ ਨੇ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ। ਫਿਰ ਤੁਸੀਂ ਕੀ ਸੋਚ ਰਹੇ ਹੋ ਕਿ ਉੱਥੇ ਜਿਹੜਾ ਚਿੜੀਆਘਰ ਹੈ, ਜ਼ੂ ਹੈ, ਉਹ ਬਿਹਤਰੀਨ ਚੱਲ ਰਿਹਾ? ਨਹੀਂ ਜਨਾਬ, ਇਹ ਮੈਂ ਨਹੀਂ, ਇਹ अब्बास ਜਾਫਰੀ ਸਾਹਿਬ ਦੱਸ ਰਹੇ ਨੇ ਕਿ ਉੱਥੇ ਚਿੜੀਆਘਰ ਹੈ ਹੀ ਨਹੀਂ ਗਰਾਊਂਡ 'ਤੇ। 62 ਅਰਬ ਰੁਪਇਆ, 62 ਬਿਲੀਅਨ ਕਾਗਜ਼ਾਂ ਦੇ ਵਿੱਚ ਖਰਚ ਕਰ ਦਿੱਤਾ ਕਿ ਇੱਥੇ ਚਿੜੀਆਘਰ ਬਣਾਇਆ, ਜ਼ੂ ਬਣਾਇਆ, ਉੱਥੇ ਜ਼ੂ ਹੈ ਹੀ ਕੋਈ ਨਹੀਂ। ਇਹ अब्बास ਜਾਫਰੀ ਸਾਹਿਬ ਨੇ ਇਹ ਗੱਲ ਦੱਸੀ ਹੈ ਔਰ ਇਹਦੇ ਵੱਲ ਤਵੱਜੋ ਦਿਵਾਈ ਹੈ ਵੀ ਇਹ 62 ਅਰਬ ਕੌਣ ਖਾ ਗਿਆ। ਇਹ 2 ਦਿਨ ਪਹਿਲਾਂ ਦੀ ਗੱਲ ਹੈ। ਜ਼ਰਦਾਰੀ ਸਾਹਿਬ ਪਰਸੋਂ ਦੀ ਗੱਲ ਹੈ ਕਿ ਉਹ 70 ਸਾਲ ਉਹਨਾਂ ਦੀ ਉਮਰ ਹੋਈ ਸੀ ਅਤੇ ਕੇਕ ਕੱਟ ਰਹੇ ਸਨ ਅਤੇ ਨਾਲ ਨਿੰਮਾ ਤਾਂ ਨਹੀਂ ਉਹਨੂੰ ਕਹਿ ਸਕਦੇ, ਖੜਪੈਂਚ ਤਰੀਕੇ ਨਾਲ ਹੱਸ ਰਹੇ ਸਨ ਅਤੇ ਨਾਲ ਪੂਰੀ ਉਹਨਾਂ ਦੀ ਪਲਟੂਨ ਖਲੋਤੀ ਸੀ। ਅਤੇ ਸਿੰਧ ਗਵਰਨਮੈਂਟ ਨੇ ਹਰ ਅਖਬਾਰ ਦੇ ਵਿੱਚ ਫੁੱਲ ਪੇਜ ਦੇ ਜਾਂ ਹਾਫ ਪੇਜ ਦੇ ਜਿਹੜੇ ਨੇ ਉਹ ਉਹਨਾਂ ਦੀ ਸਾਲਗਿਰਾ ਦੇ ਇਸ਼ਤਿਹਾਰ ਤੁਹਾਡੇ ਪੈਸਿਆਂ ਨਾਲ ਦਿੱਤੇ ਸਨ। ਜਿਵੇਂ ਬਾਜੀ ਨੇ ਤੁਹਾਨੂੰ ਅਸੀਂ ਚੰਦ ਦਿਨ ਪਹਿਲਾਂ ਦੱਸਿਆ ਸੀ ਕਿ 1 ਅਰਬ 70 ਕਰੋੜ ਰੁਪਈਏ ਦੇ ਇਸ਼ਤਿਹਾਰ ਬਾਜੀ ਨੇ ਪਹਿਲੇ 6 ਮਹੀਨਿਆਂ 'ਚ ਦੇ ਛੱਡੇ ਨੇ ਪੰਜਾਬ ਗਵਰਨਮੈਂਟ ਦੇ ਇਸ ਸਾਲ, ਇਹ 2025 ਦੇ 6 ਮਹੀਨਿਆਂ 'ਚ, ਜਿਹਦੇ ਵਿੱਚੋਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ 60 ਕਰੋੜ ਦੇ ਇਸ਼ਤਿਹਾਰ ਜੀਓ TV ਨੂੰ ਨੇ, ਕੋਈ 26 ਕਰੋੜ ਦੇ ਦੁਨੀਆ TV ਨੂੰ ਨੇ, ਕੋਈ 25 ਕਰੋੜ ਦੇ ਸਮਾਂ ਨੂੰ ਨੇ, ਕੋਈ 24-25 ਕਰੋੜ ਹੀ ਜਿਹੜਾ ਉਹ ਐਕਸਪ੍ਰੈਸ ਹੈ, ਇੰਨੇ ਹੀ ਕੋਈ 24-22 ਕਰੋੜ ਜਿਹੜਾ ਉਹ ਹਮ TV ਹੈ, ਔਰ ARY ਜਿਹੜਾ ਉਹਨੂੰ ਫਿਰ ਉਹਨਾਂ ਤੋਂ ਘੱਟ ਨੇ, ਪਤਾ ਨਹੀਂ 18 ਸਨ 19 ਸਨ ਕਿੰਨੇ ਕਰੋੜ, ਲੇਕਿਨ ਉਹਨਾਂ ਨੂੰ ਜ਼ਰਾ ਥੋੜ੍ਹੇ ਜਿਹੇ ਇਹਨਾਂ ਸਾਰਿਆਂ ਨਾਲੋਂ ਕੋਈ 2-3 ਕਰੋੜ ਘੱਟ ਮਿਲੇ ਨੇ। ਜੀਓ ਨੂੰ ਜਿਹੜਾ ਸਾਰਿਆਂ ਤੋਂ ਦੂਣੇ ਤਿਗਣੇ ਮਿਲੇ ਨੇ, ਉਹਨਾਂ ਨੂੰ 60 ਕਰੋੜ ਦੇ ਇਸ਼ਤਿਹਾਰਬਾਜ਼ੀ ਨੇ ਦਿੱਤੇ ਸਨ। ਇਹ ਅਸੀਂ ਕੱਲ੍ਹ ਪਰਸੋਂ ਤੁਹਾਡੇ ਸਾਹਮਣੇ ਖਬਰ ਇਹ ਅਦੀਲ ਰਾਜਾ ਜਿਹੜੇ ਅਰਸ਼ਦ ਸ਼ਰੀਫ ਦੇ ਪ੍ਰੋਡਿਊਸਰ ਰਹੇ ਨੇ ਉਹਨਾਂ ਨੇ ਦਿੱਤੀ ਸੀ ਅਤੇ ਅਸੀਂ ਤੁਹਾਡੇ ਨਾਲ ਇਹ ਖਬਰ ਸ਼ੇਅਰ ਕੀਤੀ ਸੀ ਕਿ ਇਹ ਕਿਸ ਤਰੀਕੇ ਨਾਲ ਉੱਥੇ ਲੁੱਟ ਮਾਰ ਇਸ ਵੇਲੇ ਬਾਜੀ ਮਰੀਮ ਨੇ ਪਹੁੰਚਾਈ ਹੈ। ਅਤੇ ਜਿਹੜੇ ਪੀਪਲਸ ਪਾਰਟੀ ਵਾਲੇ ਨੇ ਉਹਨਾਂ ਆਖਿਆ ਅਸੀਂ ਕਿਉਂ ਪਿੱਛੇ ਰਹਿ ਜਾਈਏ, ਸਾਨੂੰ ਕੀ ਤਕਲੀਫ ਹੈ, ਅਸੀਂ ਵੀ ਗਾਂ ਦਾ ਗਾਂ ਕੰਮ ਕਰਨਾ ਹੈ। ਉਹਨਾਂ ਨੇ ਵੀ ਕਰ ਛੱਡਿਆ। ਪਹਿਲੇ ਬਾਜਵਾ ਡਾਕਟਰਾਇਨ ਸੀ, ਹੁਣ ਹਾਫਿਜ਼ ਡਾਕਟਰਾਇਨ ਹੈ। ਫੌਜ ਦਾ ਅਦਾਰਾ ਅਤੇ ਉਧਰ ਹੀ ਹੈ ਭਾਈ, ਉਹ ਇਸੇ ਤਰੀਕੇ ਨਾਲ ਚੱਲਦਾ ਹੈ। ਜੋ ਪਹਿਲੇ ਜੇਲ੍ਹਾਂ 'ਚ ਸਨ ਉਹ ਹੁਣ ਬਾਹਰ ਨੇ, ਜਿਹੜੇ ਹੁਣ ਬਾਹਰ ਨੇ ਉਹ ਜਿਹੜੇ ਬਾਹਰ ਸੀ ਉਸ ਵੇਲੇ ਉਹ ਹੁਣ ਜੇਲ੍ਹਾਂ 'ਚ ਨੇ, ਅਤੇ ਅੱਗੋਂ ਵੀ ਇਸ ਤਰ੍ਹਾਂ ਹੀ ਹੋਣਾ। ਤੁਸੀਂ ਹੈਰਾਨ ਹੋਣ ਦੀ ਕੋਈ ਜ਼ਰੂਰਤ ਨਾ ਰੱਖੋ। ਫੌਜ ਦੇ ਸਰਬਰਾਹ ਦਾ ਜੋ ਹੁਕਮ ਹੁੰਦਾ ਫੌਜ ਉਹਦੇ 'ਤੇ ਹੀ ਐਕਟ ਕਰਦੀ ਹੈ। ਇਹ ਮੁੰਨਾ ਮੁਨੀਬ ਫਾਰੂਕ ਜਿਹੜਾ ਡਿਜੀਟਲ ਨਾਈ ਹੈ, ਇਹ ਦੱਸਦਾ ਹੈ ਕਿ ਪਹਿਲੇ ਬਾਜਵਾ ਡਾਕਟਰਾਇਨ ਚੱਲਣ ਰਹੀ ਸੀ ਅਤੇ ਸੋਚ ਮਤਲਬ ਬਾਜਵੇ ਦੀ ਚੱਲਦੀ ਸੀ, ਅਤੇ ਹੁਣ ਜਿਹੜੀ ਹੈ ਉਹ ਸੋਚ ਹਾਫਿਜ਼ ਦੀ ਚੱਲਦੀ ਹੈ। ਔਰ ਉਹਨਾਂ ਕਿਹਾ ਵੀ ਜਿਹੜੇ ਪਹਿਲੇ ਜੇਲ੍ਹਾਂ ਦੇ ਵਿੱਚ ਸਨ ਹੁਣ ਬਾਹਰ ਨੇ, ਅਤੇ ਜਿਹੜੇ ਪਹਿਲਾਂ ਬਾਹਰ ਸਨ ਹੁਣ ਜੇਲ੍ਹਾਂ 'ਚ ਨੇ, ਅਤੇ ਗਾਂ ਵੀ ਇੰਝ ਹੀ ਹੋਣਾ। ਦੱਸਣ ਦੀ ਕੋਸ਼ਿਸ਼ ਇੱਥੋਂ ਇਹ ਕਰ ਰਿਹਾ ਹੈ ਕਿ ਜਿਹੜੇ ਬਾਹਰ ਹੁਣ ਇਸ ਵੇਲੇ ਫਿਰਨ ਡਏ ਨੇ ਇਹਨਾਂ ਦਾ ਵੀ ਜੇਲ੍ਹਾਂ ਜਾਣ ਦਾ ਟਾਈਮ ਆ ਰਿਹਾ। ਇਸੇ ਦੁੱਖ ਤੋਂ ਜੋ ਇਹ ਡਿਜੀਟਲ ਨਾਈ ਸੱਦਾ ਦੇਣ ਡਿਆ। ਨਾਈਆਂ ਦਾ ਕੰਮ ਹੁੰਦਾ ਵੇਲੇ ਤੋਂ ਪਹਿਲਾਂ ਸੱਦਾ ਦੇਣਾ, ਮਨਾਦੀ ਕਰਨਾ। ਜਿਹੜੀ ਇਹ ਮਨਾਦੀ ਕਰਨ ਡਿਆ, ਜਿਹੜਾ ਸੱਦਾ ਦੇਣ ਡਿਆ, ਉਸੇ ਵਜ੍ਹਾ ਤੋਂ ਇਸ ਵੇਲੇ ਸ਼ਹਿਬਾਜ਼ ਸ਼ਰੀਫ, ਨਵਾਜ਼ ਸ਼ਰੀਫ, ਮਰੀਮ ਨਵਾਜ਼ ਅਤੇ ਹਮਜ਼ਾ ਸਿਰ ਜੋੜ ਕੇ ਬੈਠੇ ਨੇ ਮਰੀ ਦੇ ਵਿੱਚ, ਔਰ ਉੱਥੇ ਮਤਲਬ ਮਰੀ 'ਚ ਖਸੂਸੀ ਤੌਰ 'ਤੇ ਮਰੀ 'ਤੇ ਨਹੀਂ, ਉਸ ਇਲਾਕੇ ਦੇ ਵਿੱਚ ਉੱਤੇ, ਔਰ ਉੱਥੇ ਉਹ ਗੱਲਬਾਤ ਕਰ ਰਹੇ ਨੇ। ਔਰ ਮੇਰਾ ਖਿਆਲ ਹੈ ਉਹ ਵੀ ਇਹ ਸਮਝਦੇ ਨੇ ਕਿ ਕਿਤੇ ਇਹਨਾਂ ਦਾ ਵੇਲਾ ਤਾਂ ਨਹੀਂ ਆ ਗਿਆ ਜੇਲ੍ਹਾਂ ਜਾਣ ਦਾ। ਬਹਰਹਾਲ ਵੇਖਨੇ, ਮੈਨੂੰ ਨਹੀਂ ਲੱਗਦਾ ਹਾਫਿਜ਼ ਸਾਹਿਬ ਇਹ ਕੰਮ ਕਰਨ ਇਹਨਾਂ ਨੂੰ ਜੇਲ੍ਹਾਂ 'ਚ ਘੱਲਣ ਵਾਲਾ, ਲੇਕਿਨ ਇਹ ਮੁੰਨੇ ਮੁਨੀਬ ਨੇ ਜਿਹੜਾ ਪੈਗਾਮ ਦਿੱਤਾ ਉਹ ਜ਼ਾਹਿਰ ਹੈ ਉਹ ਨੂਨ ਲੀਗ ਵਾਲਿਆਂ ਨੇ ਵੀ ਬੜੀ ਤਵੱਜੋ ਦੇ ਨਾਲ ਸੁਣਿਆ ਵੀ ਹੋਏਗਾ
ਔਰ ਉਹਦੇ ਬਾਰੇ ਸੋਚਣਗੇ ਵੀ ਕਿ ਸਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਕੀ ਲੱਗਾ। ਅੱਗੇ ਚੱਲੀਏ ਜੀ। ਅਗਲੀ ਖਬਰ ਜਿਹੜੀ ਹੈ ਉਹ ਜਿਹੜੇ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਅਨਵਰ ਇਬਰਾਹੀਮ ਸਾਹਿਬ, ਇਹਨਾਂ ਦੇ ਉੱਤੇ ਮਹਾਤੀਰ ਮੁਹੰਮਦ ਸਾਹਿਬ ਦੇ ਜ਼ਮਾਨੇ 'ਚ ਇਲਜ਼ਾਮ ਲੱਗਾ ਸੀ ਗਲਤਕਾਰੀ ਦਾ, ਇੱਕ ਮਰਦ ਦੇ ਨਾਲ ਗਲਤਕਾਰੀ ਕਰਨ ਦਾ, ਜਿਨਸੀ ਗਲਤਕਾਰੀ ਕਰਨ ਦਾ ਉਹ ਇਲਜ਼ਾਮ ਲੱਗਾ ਸੀ। ਉਸ ਵੇਲੇ ਇਹ ਉਸ ਚੱਕਰ ਦੇ ਵਿੱਚ ਜੇਲ੍ਹ 'ਚ ਵੀ ਰਹੇ ਸਨ ਮੁਬੈਨਾ ਤੌਰ 'ਤੇ, ਰਿਪੋਰਟਡਲੀ ਅਸੀਂ ਇਹੀ ਆਖ ਸਕਦੇ। ਅਤੇ ਖੈਰ ਫਿਰ ਉਹ ਮਹਾਤੀਰ ਮੁਹੰਮਦ ਸਾਹਿਬ ਚਲੇ ਗਏ। ਉਸ ਤੋਂ ਬਾਅਦ ਇਹ ਹੁਣ ਵਜ਼ੀਰ ਆਜ਼ਮ ਨੇ, ਕਾਫੀ ਦੇਰ ਤੋਂ ਨੇ ਵਜ਼ੀਰ ਆਜ਼ਮ, ਅਤੇ ਹੁਣ ਇਹਨਾਂ ਦੇ ਖਿਲਾਫ ਮਹਿੰਗਾਈ, ਟੈਕਸਾਂ 'ਚ ਇਜ਼ਾਫਾ, ਵਾਅਦਾ ਖਿਲਾਫੀਆਂ ਅਤੇ ਜਿਹੜੀ ਸੁਪਰੀਮ ਕੋਰਟ ਔਰ ਸੁਪੀਰੀਅਰ ਜੁਡੀਸ਼ਰੀ ਹੈ ਉਹਦੇ ਵਿੱਚ ਇਨਵੋਲਵਮੈਂਟ, ਉਹਨੂੰ ਤੰਗ ਕਰਨ ਦੇ ਜੁਰਮ ਦੇ ਵਿੱਚ ਜਾਂ ਇਲਜ਼ਾਮ ਦੇ ਵਿੱਚ ਉੱਥੋਂ ਦੇ ਸ਼ਹਿਰੀ ਜਿਹੜੇ ਨੇ ਕੁਆਲਾਲੰਪੁਰ 'ਚ ਨਿਕਲ ਆਏ ਨੇ ਅਤੇ ਉਹ ਇਹਨਾਂ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਨੇ, ਇਹਨਾਂ ਕੋਲੋਂ ਅਸਤੀਫਾ ਮੰਗ ਰਹੇ ਨੇ ਅਤੇ ਇਹਨਾਂ ਦੇ ਖਿਲਾਫ ਚੋਰ ਚੋਰ ਦੇ ਨਾਅਰੇ ਲਾ ਰਹੇ ਨੇ। ਇਹਨਾਂ ਮੁਜ਼ਾਹਰਿਆਂ 'ਚ ਸਾਬਕ ਵਜ਼ੀਰ ਆਜ਼ਮ ਮਹਾਤੀਰ ਮੁਹੰਮਦ ਵੀ ਸ਼ਰੀਕ ਹੋਏ। ਹੁਣ ਬਹੁਤ ਬਜ਼ੁਰਗ ਨੇ, 100 ਸਾਲ ਦੇ ਲਾਗੇ ਲਾਗੇ ਉਹਨਾਂ ਦੀ ਉਮਰ ਹੈ, ਹੁਣ ਬਹੁਤ ਬਜ਼ੁਰਗ ਨੇ, ਅਤੇ ਉਹਨਾਂ ਨੇ ਵੀ ਇਖਤਿਆਰਾਤ ਦੇ ਨਾਜਾਇਜ਼ ਇਸਤੇਮਾਲ ਦੀ ਵਜ੍ਹਾ ਤੋਂ ਅਨਵਰ ਇਬਰਾਹੀਮ ਦੇ ਕੋਲੋਂ ਮਲੇਸ਼ੀਆ ਦੇ ਵਿੱਚ ਵਜ਼ੀਰ ਆਜ਼ਮ ਜਿਹੜਾ ਇਸ ਵੇਲੇ ਉਹਦੇ ਕੋਲੋਂ ਅਸਤੀਫਾ ਮੰਗਿਆ। ਅਗਲੀ ਖਬਰ ਬਾਬੂ ਸਰਟਾਪ ਤੋਂ ਹੈ। ਉੱਥੇ ਹਾਦਸੇ ਹੋ ਰਹੇ ਨੇ, ਰੋਜ਼ ਹੀ ਹੋ ਰਹੇ ਨੇ ਤਕਰੀਬਨ। ਹੁਣ ਨਵਾਂ ਹਾਦਸਾ ਜਿਹੜਾ ਉਹਦੇ 'ਚ ਖੈਬਰ TV ਚੈਨਲ, ਨਿੱਜੀ TV ਚੈਨਲ ਆਖ ਰਹੇ ਨੇ ਸਾਰੇ, ਮੇਰਾ ਖਿਆਲ ਖੈਬਰ TV ਚੈਨਲ ਅਗਰ ਮੈਂ ਗਲਤ ਨਹੀਂ, ਤੇ ਉਹਨਾਂ ਦੀ ਖਾਤੂਨ ਐਂਕਰ 3 ਬੱਚਿਆਂ ਔਰ ਸ਼ੌਹਰ ਸਮੇਤ ਜਾਂਬਾਕ ਹੋ ਗਈ ਹੈ। ਇਹ ਸ਼ਬਾਨਾ ਲਿਆਕਤ ਗਾਲਿਬਨ ਇਹਨਾਂ ਦਾ ਨਾਂ ਹੈ, ਔਰ ਅੱਲਾ ਇਹਨਾਂ ਨੂੰ ਔਰ ਇਹਨਾਂ ਦੇ ਖਾਨਦਾਨ ਦੇ ਜਿਹੜੇ 5 ਅਫਰਾਦ ਜਿਹੜੇ ਬਹਿ ਗਏ ਨੇ, ਓਵਰਆਲ 15 ਅਫਰਾਦ ਇਸ ਸੈਲਾਬੀ ਰੇਲੇ 'ਚ ਬਹਿ ਗਏ ਨੇ, 10 ਹੋਰ ਲੋਕ ਔਰ 5 ਇਹਨਾਂ ਦੀ ਫੈਮਿਲੀ ਦੇ ਇਹ ਬਹਿ ਗਏ ਨੇ, ਜਿਨ੍ਹਾਂ 'ਚੋਂ 7 ਦੀਆਂ ਲਾਸ਼ਾਂ ਮਿਲ ਗਈਆਂ ਨੇ, ਬਾਕੀਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਦਾ ਸਰਚ ਆਪਰੇਸ਼ਨ ਹੋ ਰਿਹਾ। ਬੜਾ ਅਫਸੋਸਨਾਕ ਹੈ ਜੋ ਕੁਝ ਉੱਥੇ ਹੋ ਰਿਹਾ। ਜ਼ਾਹਿਰ ਹੈ ਬਾਰਿਸ਼ਾਂ ਬਹੁਤ ਜ਼ਿਆਦਾ ਪੈ ਰਹੀਆਂ ਨੇ, ਇਨਫਰਾਸਟਰਕਚਰ ਉੱਥੇ ਕੋਈ ਹੈ ਨਹੀਂ, ਵਾਰਨਿੰਗ ਸਿਸਟਮ ਕੋਈ ਹੈ ਨਹੀਂ, ਕੋਈ ਇਸ ਤਰ੍ਹਾਂ ਦਾ ਸਾਡਾ ਅਜੇ ਡਿਜੀਟਲ ਜਾਂ ਤੁਸੀਂ ਕਹੋ ਮੌਸਮੀਆਤੀ ਸਿਸਟਮ ਜਿਹੜਾ ਜਦੀਦ ਜ਼ਮਾਨੇ ਦੇ ਹਿਸਾਬ ਦਾ ਹੈ ਨਹੀਂ ਕਿ ਸਾਨੂੰ ਪਤਾ ਲੱਗੇ ਕਿ ਪਿੱਛੇ ਪਹਾੜਾਂ 'ਤੇ ਕਿੰਨੀ ਬਾਰਿਸ਼ ਹੋ ਗਈ ਹੈ, ਅਸੀਂ ਉਹਨੂੰ ਪ੍ਰੈਡਿਕਟ ਕਰਕੇ ਕੋਈ ਅਲਾਰਮ ਵਜਾਈਏ, ਕੋਈ ਲੋਕਾਂ ਨੂੰ ਦਸੀਏ, ਜਾਂ ਸੈਂਸਰ ਲੱਗੇ ਹੋਣ ਡਿਫਰੈਂਟ ਜਗ੍ਹਾ 'ਤੇ। ਜ਼ਾਹਿਰ ਹੈ ਉਹ ਸਭ ਕੁਝ ਨਹੀਂ ਹੈ। ਜਿਹੜੇ ਲੋਕ ਇਹਨਾਂ ਇਲਾਕਿਆਂ ਤੋਂ ਜਾਂਦੇ ਨੇ ਉਹ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ, ਔਰ ਸਮਝਣ ਕਿਵੇਂ, ਕਈ ਵਾਰੀ ਉੱਥੇ ਤੁਸੀਂ ਚੰਗੇ ਭਲੇ ਸਮਝਦੇ ਵੀ ਹੋਵੋ ਤੇ ਫਿਰ ਵੀ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸਿਓਂ ਪਾਣੀ ਆ ਜਾਣਾ, ਔਰ ਉਹ ਜਦੋਂ ਪਾਣੀ ਆਉਂਦਾ ਇਹੋ ਜਿਹੀ ਸਪੀਡ ਨਾਲ ਆਉਂਦਾ ਕਿ ਤੁਸੀਂ ਫਿਰ ਨਾ ਹਿੱਲ ਸਕਦੇ ਹੋ, ਨਾ ਅੱਗੇ ਪਿੱਛੇ ਹੋ ਸਕਦੇ ਹੋ। ਅਤੇ ਬਹਰਹਾਲ ਮੈਂ ਤਾਂ ਇਹੀ ਕਹਾਂਗਾ ਕਿ ਜਦੋਂ ਤੱਕ ਇਹ ਬਾਰਿਸ਼ਾਂ ਦਾ ਸਪੈਲ ਚੱਲ ਰਿਹਾ, ਥੋੜ੍ਹਾ ਘਰ ਬਹਿ ਜਾਓ ਔਰ ਨਾ ਉਸ ਪਾਸੇ ਥੋੜ੍ਹੇ ਦਿਨ ਜਾਓ। ਅਤੇ ਮੈਂ ਇਹ ਨਹੀਂ ਆਂਦਾ ਕਿ ਉੱਧਰ ਜਾਣ ਤੋਂ ਰੁਕ ਜਾਓ, ਲੇਕਿਨ ਇਹ ਥੋੜ੍ਹਾ ਜਿਹਾ ਮੇਰਾ ਖਿਆਲ 8-10 ਦਿਨ ਦਾ ਵਕਫਾ ਦਿਓਗੇ ਅਤੇ ਬਾਰਿਸ਼ਾਂ ਦਾ ਸੀਜ਼ਨ ਜਿਹੜਾ ਇਹ ਨਿਕਲ ਜਾਏਗਾ। ਅਤੇ ਰੋਜ਼ ਉੱਥੋਂ ਕੋਈ ਨਾ ਕੋਈ ਖਬਰਾਂ ਆ ਰਹੀਆਂ ਨੇ। ਦੂਸਰੇ ਪਾਸੇ ਜਿਹੜੀ DHA ਫੇਜ਼ 5 ਦੇ ਵਿੱਚ ਕਰਨਲ ਇਸਾਕ ਕਾਜ਼ੀ ਔਰ ਉਹਨਾਂ ਦੀ ਬੇਟੀ ਰੁੜ ਗਈ ਸੀ ਪਾਣੀ ਦੇ ਵਿੱਚ। ਕਰਨਲ ਇਸਾਕ ਸਾਹਿਬ ਦੀ ਲਾਸ਼ ਲੱਭ ਗਈ ਸੀ ਅਤੇ ਰੁੜਨ ਤੋਂ 3 ਦਿਨ ਬਾਅਦ ਲੱਭੀ ਸੀ। ਹੁਣ ਉਸ ਗੱਲ ਨੂੰ 6 ਦਿਨ ਹੋ ਗਏ ਨੇ, ਬੱਚੀ ਦੀ ਲਾਸ਼ ਹਜੇ ਤੱਕ ਨਹੀਂ ਮਿਲੀ, ਅਤੇ ਹੁਣ ਆਉਂਦੇ ਨੇ ਕਿ ਉਹ ਜਿਹੜਾ ਲੱਭਣ ਦਾ ਸਾਰਾ ਮਿਸ਼ਨ ਸੀ ਉਹ ਬੰਦ ਕਰ ਦਿੱਤਾ। ਬੱਚੀ ਦੀ ਲਾਸ਼ ਜਿਹੜੀ ਹੁਣ ਘਰ ਵਾਲਿਆਂ ਨੂੰ ਸ਼ਾਇਦ ਇੰਝ ਹੀ ਸਬਰ ਸ਼ੁਕਰ ਕਰਨਾ ਪੈਣਾ। ਬਹਰਹਾਲ ਬੜੀ ਹੀ ਅਫਸੋਸਨਾਕ ਗੱਲ ਹੈ, ਬੜੀ ਸ਼ਰਮਿੰਦਗੀ ਦੀ ਗੱਲ ਵੀ ਹੈ ਕਿ ਇਹ ਪਾਕਿਸਤਾਨ ਦੇ ਕੈਪੀਟਲ 'ਚ ਹੋਇਆ ਅਤੇ ਹਜੇ ਤੱਕ ਲਾਸ਼ ਨਹੀਂ ਲੱਭ ਸਕੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਤੁਸੀਂ ਇੱਕ ਮੁਹਾਵਰਾ ਤਾਂ ਸੁਣਿਆ ਹੀ ਹੈ, ਲੇਕਿਨ ਚਲੋ ਮੁਹਾਵਰੇ ਤੋਂ ਪਹਿਲਾਂ ਖਬਰ ਦੇ ਦਿੰਦੇ, ਮੁਹਾਵਰੇ ਵਾਲੀ ਖਬਰ ਬਾਅਦ ਦਿੰਦੇ। ਇਹ ਸਿੰਧ ਪੁਲਿਸ ਨੇ, ਟ੍ਰੈਫਿਕ ਪੁਲਿਸ ਨੇ ਅਨੋਖਾ ਕੰਮ ਅੰਜਾਮ ਦਿੱਤਾ। ਇਹ ਮੇਰੀ ਇੱਕ ਸਮਝ ਤੋਂ ਬਾਹਰ ਹੈ ਕਿ ਇਸ ਵੇਲੇ ਜੋ ਪਾਕਿਸਤਾਨ 'ਚ ਗੁਰਬਤ ਹੈ, ਗੁਰਬਤ ਹੁਣ 45% ਆਵਾਮ ਜਿਹੜੀ ਗੁਰਬਤ ਦੀ ਲਕੀਰ ਤੋਂ ਥੱਲੇ ਗਈ ਹੈ, ਅਤੇ ਜੋ ਇਸ ਵੇਲੇ ਗੁਰਬਤ ਦੇ ਹਾਲਾਤ ਨੇ, ਲੋਕੀ ਤਕਰੀਬਨ 25% ਬੇਰੁਜ਼ਗਾਰੀ ਹੈ। ਇਹਨਾਂ ਹਾਲਾਤ ਦੇ ਵਿੱਚ ਇਹ ਜਿਹੜੇ ਸਿਵਲ ਸਰਵੈਂਟਸ ਨੇ ਔਰ ਪੁਲਿਸ ਵਾਲੇ ਨੇ, ਇਹਨਾਂ ਦਾ ਜ਼ੋਰ ਸਭ ਤੋਂ ਬਹੁਤਾ ਗਰੀਬਾਂ 'ਤੇ ਚੱਲਦਾ ਹੈ। ਇਹ ਹੁਣ ਸਿੰਧ ਪੁਲਿਸ ਨੇ ਕੰਮ ਕੀ ਦਿੱਤਾ ਹੈ, ਸਿੰਧ ਪੁਲਿਸ ਨੇ ਇੱਕ ਸਾਈਕਲ ਵਾਲੇ ਦਾ ਚਲਾਨ ਕਰ ਦਿੱਤਾ। ਉਹਦੇ ਕੋਲ ਸ਼ਨਾਖਤੀ ਕਾਰਡ ਲੈ ਕੇ ਤੁਹਾਨੂੰ ਚਲਾਨ ਦੀ ਪਰਚੀ ਦੇ ਦਿੱਤੀ ਹੈ, ਅਤੇ ਉਹ ਹੁਣ ਗਰੀਬ ਅਗਰ ਨਹੀਂ ਦੇਗਾ ਚਲਾਨ ਤੇ ਉਹ ਸ਼ਨਾਖਤੀ ਕਾਰਡ ਉਹਦਾ ਕੱਲ੍ਹ ਨੂੰ ਜ਼ਬਤ ਕਰਨਗੇ ਜਾਂ ਕੋਈ ਚੀਜ਼ ਕਰਨਗੇ। ਉਹ ਸਾਈਕਲ ਦੇ ਉੱਤੇ ਆਪਣੀ ਮਜ਼ਦੂਰੀ ਕਰਦਾ ਫਿਰ ਰਿਹਾ। ਉਹ ਯਾਰ ਉਹਨੂੰ ਡਾਂਟ ਹੀ ਦਿਓਗਾ, ਉਹ ਨਹੀਂ ਇਸ ਪਾਸੇ ਨੂੰ ਆਉਂਦਾ, ਜਾਂ ਉਹਨੂੰ ਕਹੋ ਵੀ ਤੈਨੂੰ ਅਗਲੀ ਵਾਰੀ ਜੁਰਮਾਨਾ ਕਰ ਦੇਣਾ ਹੈ। ਮਤਲਬ ਥੋੜ੍ਹਾ ਕੋਈ ਦਰਦ ਦਿਲ ਵੀ ਰੱਖੋ। ਇਹਨਾਂ ਲੋਕਾਂ ਦੇ ਹਾਲਾਤ ਵੇਖੋ ਕੀ ਨੇ। ਇਹ ਤਾਂ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਵਿਚਾਰਿਆਂ ਦੀ ਇਸ ਵੇਲੇ ਕਾਹਦੀ ਜ਼ਿੰਦਗੀ ਹੈ, ਸਟਰਗਲ ਹੀ ਕਰ ਰਹੇ ਨਾ ਹਰ ਚੀਜ਼ 'ਤੇ। ਰੋਟੀ ਟੁੱਕਰ ਦਾ ਵੀ ਪਤਾ ਨਹੀਂ ਕਿ ਸ਼ਾਮ ਨੂੰ ਲੱਭਣੀ ਹੈ ਕਿ ਨਹੀਂ, ਉਹਨਾਂ ਚਲਾਨ ਕਰਤਾ ਹੈ। ਦੂਸਰੇ ਪਾਸੇ ਸਿੰਧ ਪੁਲਿਸ ਦੀਆਂ ਜ਼ਰਾ ਚਾਲਾਂ ਵੇਖੋ, ਇਹਨਾਂ ਦੀ ਫਿਟਨੈਸ ਵੇਖੋ ਅਤੇ ਇਹਨਾਂ ਦਾ ਚੱਲਣਾ। ਬਾਕੀ ਸਾਡਾ ਇਸ ਵੇਲੇ ਤੁਹਾਨੂੰ ਭੁਲੇਖਾ ਹੀ ਹੈ, ਚੰਦ ਬੰਦਿਆਂ ਤੋਂ ਇਲਾਵਾ ਕਿਸੇ ਮਹਿਕਮੇ 'ਚ ਵੀ ਫਿਟਨੈਸ ਦਾ ਇਹੀ ਹਾਲ ਹੈ। ਮੈਂ ਪਿਛਲੇ ਦਿਨੋਂ ਮੇਰੇ ਸਾਹਮਣੇ ਕੋਈ ਬੜੇ ਸੀਨੀਅਰ ਫੌਜੀ ਅਫਸਰਾਨ ਦੀ ਵੀ ਤਸਵੀਰ ਕਿਸੇ ਨੇ ਭੇਜੀ, ਉੱਥੇ ਵੀ ਹਾਲਾਤ ਇਹੋ ਜਿਹੇ ਨੇ। ਖੈਰ ਮੁਖਤਸਰ ਇਹ ਕਿ ਇਹ ਵੇਖੋ ਜ਼ਰਾ, ਇਹ ਜਿਹੜੇ ਸਾਡੇ ਪੁਲਿਸ ਵਾਲੇ ਨੇ ਸਿੰਧ ਦੇ, ਇਹਨਾਂ ਦੀ ਚਾਲ ਡਾਲ ਵੇਖੋ ਜ਼ਰਾ,
ਤੇ ਪਤਾ ਨਹੀਂ ਕਿਵੇਂ ਤੁਰੇ ਫਿਰਦੇ ਨੇ। ਮੈਨੂੰ ਤਾਂ ਲੱਗਦਾ ਇਹਨਾਂ ਨੂੰ ਵੀਲ ਚੇਅਰਾਂ ਹੀ ਲੈ ਕੇ ਦੇਣੀਆਂ ਪੈਣੀਆਂ ਨੇ, ਜੋ ਇਹਨਾਂ ਦੀ ਫਿਟਨੈਸ ਦੇ ਆਲਮ ਨੇ। ਮਤਲਬ ਕਿ ਇਹ ਬਿਲਕੁਲ ਐਕਸਰਸਾਈਜ਼ ਵਗੈਰਾ ਕਰਕੇ ਆਪਣੀ ਜਿਹੜੀ ਫੋਰਸ ਦੇ ਵਿੱਚ ਰਹਿੰਦਿਆਂ ਹੋਇਆ ਇਹਨਾਂ ਨੇ ਆਪਣੇ ਆਪ ਨੂੰ ਫਿੱਟ ਰੱਖਣਾ, ਉਹ ਇਹਨਾਂ ਦਾ ਕੋਈ ਦਿਲ ਹੈ ਹੀ ਨਹੀਂ, ਕਿਉਂਕਿ ਇਹਨਾਂ ਦੀ ਤਵੱਜੋ ਜਿਹੜੀ ਹੈ ਉਹ ਦੂਸਰੇ ਪਾਸੇ। ਅੱਛਾ ਜੀ, ਇਹ ਹੁਣ ਖਬਰ ਆ ਜਾਈਏ ਜਿਹੜੀ ਅਸਲ ਖਬਰ ਹੈ ਅੱਜ ਦੀ। ਤੁਸੀਂ ਇੱਕ ਗੱਲ ਸੁਣੀ ਹੋਣੀ ਵੀ ਤੂੰ ਉੱਥੇ ਅੰਬ ਲੈਣ ਗਿਆ ਸੀ, ਇਹ ਮੁਹਾਵਰਾ ਤਾਂ ਤੁਸੀਂ ਸੁਣਿਆ। ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਹੁਣ ਇਹ ਦੱਸ ਦਿੱਤਾ ਵੀ ਉਹ ਅੰਬ ਦੇਣ ਵਾਸਤੇ, ਲੈਣ ਵਾਸਤੇ ਨਹੀਂ, ਅੰਬ ਦੇਣ ਵਾਸਤੇ ਉਹ ਵਜ਼ੀਰ ਆਜ਼ਮ ਬਣੇ ਸਨ। ਕੁੜੀਆਂ ਲੱਭ ਰਹੇ ਨੇ ਇੱਕ ਤੋਂ ਵੱਧ ਦੂਸਰੀ ਕੁੜੀ ਦਾ ਮਤਲਬ ਮੇਰਾ ਇਹ ਕਿ ਖਵਾਤੀਨ, ਕੋਈ ਮੈਂ ਭੈੜੇ ਤਰੀਕੇ ਨਾਲ ਨਹੀਂ ਕਹਿ ਰਿਹਾ, ਅੱਛੇ ਤਰੀਕੇ ਨਾਲ ਪ੍ਰੋਫੈਸ਼ਨਲੀ ਕੁੜੀਆਂ ਨੂੰ ਲੱਭ ਕੇ ਅੰਬ ਭੇਜਦੇ ਨੇ। ਹਾਂ, ਅਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਅੰਬ ਮੈਨੂੰ ਹਜੇ ਤੱਕ ਕਿਸੇ ਬੰਦੇ ਨੇ ਉੱਥੋਂ ਅੰਬਾਂ ਦੇ ਬਾਰੇ ਨਹੀਂ ਦੱਸਿਆ ਇੰਗਲੈਂਡ ਤੋਂ ਕਿ ਮੈਨੂੰ ਲੱਭੇ ਨੇ। ਕਿਸੇ ਬੰਦੇ ਨੇ ਸ਼ੁਕਰੀਆ ਅਦਾ ਨਹੀਂ ਕੀਤਾ। ਸਾਡੇ ਸਾਹਮਣੇ ਕਮ ਅਜ਼ ਕਮ ਕੋਈ ਇਹੋ ਜਿਹੀ ਪੋਸਟ ਨਹੀਂ ਆਈ, ਅਸੀਂ ਵੇਖੀਆਂ ਨੇ ਕੱਲ੍ਹ ਦੀਆਂ। ਕੁੜੀਆਂ ਹੀ ਇੱਕ ਤੋਂ ਵੱਧ ਕੇ ਦੂਸਰੀ ਜਿਹੜੀ ਜ਼ਨਾਨੀ ਕਹਿ ਲਓ, ਕੁੜੀ ਕਹਿ ਲਓ, ਮੁਟਿਆਰ ਕਹਿ ਲਓ, ਜੋ ਵੀ ਆਖਣਾ, ਉਹ ਇੱਕ ਤੋਂ ਬਾਅਦ ਦੂਸਰੀ ਦੱਸਣ ਡਈ ਹੈ ਕਿ ਮੈਨੂੰ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਅੰਬ ਘੱਲ ਦਿੱਤੇ ਨੇ। ਇਹ ਹੁਣ ਤੁਸੀਂ ਇਹ ਤਸਵੀਰਾਂ ਵੇਖ ਲਓ, ਇੱਕ ਤਾਂ ਇਹਨਾਂ ਨੂੰ ਅੰਬ ਘੱਲੇ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਅਤੇ ਇਹ ਹੁਣ ਜਿਹੜੀਆਂ ਜ਼ਨਾਨੀਆਂ ਨੂੰ ਅੰਬ ਘੱਲੇ ਨੇ ਇਹਨਾਂ ਵਿਚਾਰੀਆਂ ਨੇ, ਅਤੇ ਮੇਰਾ ਖਿਆਲ ਹੈ, ਮੇਰਾ ਨਹੀਂ ਖਿਆਲ ਵੀ ਇਹਨਾਂ ਅੰਬ ਚੂਪੇ ਉਹਨਾਂ ਨੇ ਕਦੀ ਇੰਨੇ ਸਾਰੇ ਇਕੱਠੇ, ਇਹ ਤਾਂ ਥੱਕ ਜਾਣਗੀਆਂ ਇਕੱਲੀਆਂ। ਮੇਰਾ ਮਤਲਬ ਹੈ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਜਾਂ ਤਾਂ ਨਾਲ ਕੋਈ ਬੰਦਾ ਲਾਓ ਇਹਨਾਂ ਦੇ, ਇਹ ਕੋਈ ਬੰਦਾ ਵੀ ਘੱਲ ਦਿਓ ਨਾਲ, ਇਹ ਇਕੱਲੀਆਂ ਕਿਸ ਤਰ੍ਹਾਂ ਚੂਪਣਗੀਆਂ ਬਹਿ ਕੇ ਇੰਨੇ ਅੰਬ। ਅਤੇ ਜੇ ਤੁਹਾਡਾ ਇਹ ਅੰਬ ਵੀ ਹੁਣ ਤੁਸੀਂ ਪਤਾ ਨਹੀਂ ਕੀ ਗੱਲਾਂ ਕਰਦੇ ਹੋ, ਮੈਨੂੰ ਤਾਂ ਨਹੀਂ ਸਮਝ, ਮੈਂ ਤਾਂ ਅੰਬਾਂ ਦੇ ਬਾਰੇ ਐਡਾ ਨਹੀਂ ਜਾਣਦਾ, ਲੇਕਿਨ ਅੰਬ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਕੱਟ ਕੇ ਖਾਣ ਵਾਲੇ ਹੁੰਦੇ ਨੇ ਅਤੇ ਇੱਕ ਚੂਪਣ ਵਾਲੇ ਹੁੰਦੇ ਨੇ। ਉਹ ਜਿਨ੍ਹਾਂ ਨੇ ਉੱਥੇ ਲਾਏ ਸਨ ਜਿਹੜੇ ਆਪਣੇ ਮੁਜੱਸਮੇ ਉੱਥੇ ਲਾਏ ਸਨ, ਇਸਲਾਮਾਬਾਦ ਵਿੱਚ ਮੁਜੱਸਮੇ ਨਹੀਂ ਸੀ ਲਾਏ, ਉਹ ਮੈਨੂੰ ਪਤਾ ਲੱਗਾ ਵੀ ਉਹ ਮੁਜੱਸਮੇ ਪਹਿਲਾਂ ਉੱਤੇ ਅੰਬ ਰੱਖਣ ਲੱਗੇ ਸਨ, ਉਹ ਹੱਥਾਂ ਦੇ ਉੱਤੇ ਪਹਿਲਾਂ ਅੰਬ ਰੱਖਣ ਲੱਗੇ ਸਨ, ਅਤੇ ਲੇਕਿਨ ਉਹ ਫਿਰ ਉਹਨਾਂ ਨੂੰ ਮਨਾ ਕਰ ਦਿੱਤਾ ਜਿਹੜਾ ਵੀ ਬਣਾਉਣ ਵਾਲਾ। ਇਹ ਸਾਨੂੰ ਅੰਦਰ ਦੀ ਗੱਲ ਕਿਸੇ ਨੇ ਦੱਸੀ, ਉਹਨੇ ਕਿਹਾ ਵੀ ਨਹੀਂ ਅੰਬ ਨਹੀਂ, ਇੱਥੇ ਬੋਲਸ ਰੱਖੋ, ਇਹ ਸ਼ਹਿਰ ਜਿਹੜਾ ਇੱਥੇ ਅੰਬ ਚੂਪਣ ਦਾ ਰਿਵਾਜ ਨਹੀਂ ਹੈ, ਇਹ ਉਹ ਕਿਤੇ ਹੋਰ ਹੈ, ਇੱਥੇ ਬੋਲਸ ਰੱਖੋ। ਬਹਰਹਾਲ ਇਹ ਹੁਣ ਜਿਹੜੀਆਂ ਬੀਬੀਆਂ ਨੇ ਬੜੀਆਂ ਔਨਰੇਬਲ ਰਿਸਪੈਕਟਫੁਲ ਖਵਾਤੀਨ ਨੇ, ਇਹਨਾਂ ਦੀਆਂ ਤਾਂ ਵਰਾਛਾਂ ਥੱਕ ਜਾਣਗੀਆਂ ਵਿਚਾਰੀਆਂ ਦੀਆਂ ਅੰਬ ਚੂਪਦਿਆਂ ਹੋਇਆ। ਇਹ ਹੁਣ ਹੈ ਵੀ ਚੂਪਣ ਵਾਲੇ ਅੰਬ ਨੇ, ਇਹ ਕੋਈ ਚੌਂਸੇ ਤੇ ਹੈ ਨਹੀਂ ਕਿ ਤੁਸੀਂ ਕੱਟ ਕੇ ਖਾਣੇ ਨੇ। ਇਹ ਮੇਰਾ ਖਿਆਲ ਅਨਵਰ ਅਟੋਲ ਵਗੈਰਾ ਹੋਣੇ ਨੇ, ਅਗਰ ਮੈਂ ਗਲਤ ਨਹੀਂ ਜਾਂ ਸਿੰਧੜੀ ਹੋਏਗਾ। ਅਤੇ ਇਹ ਨੇ ਚੂਪਣ ਵਾਲੇ, ਇਹ ਹੁਣ ਬੱਚੀਆਂ ਕੱਲੀਆਂ ਨੇ ਅਤੇ ਇਹਨਾਂ ਨੂੰ ਇਹਨੇ ਨੇ ਅੰਬ ਭੇਜ ਦਿੱਤੇ ਨੇ, ਅਤੇ ਇਹ ਕੁੜੀਆਂ ਨੂੰ ਤਾਂ ਕਿਤੇ ਗਾਸ਼ ਨਾ ਪੈ ਜਾਏ, ਮੈਂ ਥੱਕ ਜਾਣ ਅਤੇ ਚੂਪਣੇ ਤੇ ਪੈਣੇ ਨੇ। ਹੁਣ ਇਹ ਜਦੋਂ ਮੇਰਾ ਮਤਲਬ ਹੈ ਕਿ ਜਦੋਂ ਉਹ ਕਹਿੰਦੇ ਨਾ ਮੈਂ ਸੌਦੇ ਕੀਤੇ ਦਿਲਾਂ ਦੇ, ਇਹ ਤਾਂ ਦਿਲਾਂ ਦੇ ਸੌਦੇ ਨੇ ਨਾ, ਮਤਲਬ ਕਿ ਦਿਲਾਂ ਦਾ ਇਹ ਹੈ ਕਿ ਤੁਸੀਂ ਐਡੀ ਚਾਹਤ ਨਾ ਘੱਲੇ ਨੇ ਡੱਬਾ ਪੂਰਾ, ਅਤੇ ਉਹ ਵੀ ਖੋਲ ਦਿਖਾਉਣ ਡਈਆਂ ਨੇ, ਡੱਬੇ ਨੂੰ ਅੱਡ ਕੇ ਵਿਖਾਉਣ ਡਈਆਂ ਨੇ। ਅੱਡਣਾ ਹੁੰਦਾ ਖੋਲ੍ਹਣਾ ਪੰਜਾਬੀ 'ਚ, ਉਹ ਡੱਬੇ ਨੂੰ ਅੱਡ ਕੇ ਵਿਖਾਉਣ ਡਈਆਂ ਨੇ ਵੀ ਮੈਨੂੰ ਇੰਨੇ ਸਾਰੇ ਅੰਬ ਆਏ ਨੇ। ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜੇ ਇੰਨੇ ਸਾਰੇ ਨੇ ਇਹ ਚੂਪਣੇ ਵੀ ਪੈਣੇ ਨੇ। ਅਤੇ ਇਹ ਹੁਣ ਕੱਲੀਆਂ ਚੂਪਣਗੀਆਂ ਵਿਚਾਰੀਆਂ, ਜਾਂ ਨਾਲ ਇਹਨਾਂ ਨੂੰ ਕੋਈ ਬੰਦੇ ਘੱਲੇ ਜੇ, ਜਾਂ ਕੋਈ ਉੱਥੇ ਜਿਹੜਾ ਸਫਾਰਤਖਾਨਾ ਉਹ, ਜਾਂ ਇਹਨਾਂ ਨੂੰ ਇਜਾਜ਼ਤ ਦਿਓ ਇਹਦੇ ਵਿੱਚ ਲਿਖ ਕੇ ਕਿ ਤੁਸੀਂ ਆਪਣੇ ਟੱਬਰ ਨਾਲ ਵੀ ਇਹ ਸ਼ੇਅਰ ਕਰੋ, ਖਵਾਤੀਨ ਹਜ਼ਰਾਤ ਮਰਦ ਸਾਰੇ ਰਲ ਕੇ ਚੂਪੋ। ਮੇਰਾ ਮਤਲਬ ਤੇ ਫਿਰ ਨਾਰੇ ਮਾਰੋ ਫੀਲਡ ਮਾਰਸ਼ਲ ਜ਼ਿੰਦਾਬਾਦ। ਅਤੇ ਇਹ ਹੁਣ ਮੈਨੂੰ ਨਹੀਂ ਪਤਾ ਕਿ ਇਹ ਕਿਸ ਤਰ੍ਹਾਂ ਇਹਨਾਂ ਨੇ ਚੂਜ਼ ਕੀਤੇ ਨੇ। ਆਇਆ ਇਹਨਾਂ ਨੇ ਇਸ ਹਿਸਾਬ ਨਾਲ ਚੂਜ਼ ਕੀਤੇ ਨੇ ਕਿ ਜਿਨ੍ਹਾਂ ਦੀ ਵਾਕਫੀਅਤ ਬਹੁਤੀ ਹੈ ਲੰਦਨ 'ਚ, ਉਹਨਾਂ ਜ਼ਨਾਨੀਆਂ ਨੂੰ ਇਹ ਅੰਬ ਦਿੱਤੇ ਗਏ ਨੇ ਜ਼ਿਆਦਾ, ਅਤੇ ਜਾਂ ਫਿਰ ਜਿਹੜੀਆਂ ਜ਼ਨਾਨੀਆਂ ਉਹਨਾਂ ਨੂੰ ਲੱਗਦਾ ਹੈ ਕਿ ਅੰਬ ਜ਼ਿਆਦਾ ਪਸੰਦ ਕਰਦੀਆਂ ਨੇ, ਜਾਂ ਉਹਨਾਂ ਦੀ ਪ੍ਰੈਕਟਿਸ ਜ਼ਿਆਦਾ ਅੰਬ ਚੂਪਣ 'ਚ, ਉਹਨਾਂ ਨੂੰ ਭੇਜੇ ਨੇ। ਇਹ ਮੇਰੇ ਨਹੀਂ ਇਲਮ ਦੇ ਵਿੱਚ, ਲੇਕਿਨ ਇਹ ਅੰਬ ਘੱਲੇ ਗਏ ਨੇ। ਲੇਕਿਨ ਇਹਦੇ 'ਚ ਸਭ ਤੋਂ ਬਹੁਤੀ ਜਿਹੜੀ ਹੈਰਾਨੀ ਦੀ ਗੱਲ ਹੈ ਵੀ ਉਹ ਤੁਹਾਡੇ ਪੈਸਿਆਂ ਨਾਲ। ਇਹ ਮੈਂ ਕਿਉਂਕਿ ਹਕੂਮਤ 'ਚ ਰਿਹਾ, ਮੈਂ ਤੁਹਾਨੂੰ ਦੱਸ ਸਕਦਾ, ਇਹ ਜਿਹੜੇ ਡੱਬੇ ਨੇ ਔਰ ਇਹਨਾਂ ਦੀ ਪੈਕਿੰਗ, ਇਹਨਾਂ ਦੇ ਉੱਤੇ ਜੋ ਕੁਝ ਲਿਖਿਆ, ਇਹ ਸਾਰਾ ਕੁਝ ਤੁਹਾਡੇ ਪੈਸਿਆਂ ਨਾਲ। ਇਹਦਾ ਜਿਹੜਾ ਕੋਰੀਅਰ ਹੋਇਆ ਇਹ ਅੰਬ ਖਰੀਦਣ ਦਾ, ਆਖਣਗੇ ਹੀ ਕਿ ਅਸੀਂ ਆਪਣੇ ਪੈਸਿਆਂ ਨਾਲ ਹੈ, ਇਹਨਾਂ ਨੇ ਕਹਿਣਾ ਇਹੀ ਅੱਗੋਂ। ਲੇਕਿਨ ਇਹ ਤਾਂ ਦੇਗ ਨਹੀਂ ਦਿੰਦੇ ਨਿਆਜ਼ ਦੀ ਆਪਣੇ ਮਾਂ ਪਿਓ ਦੇ ਨਾਂ 'ਤੇ, ਆਪਣੇ ਪੈਸਿਆਂ ਤੋਂ ਯਕੀਨ ਕਰੋ, ਉਹ ਵੀ ਸਰਕਾਰ ਦੇ ਪੈਸਿਆਂ ਤੋਂ ਦਿੰਦੇ ਜੀ। ਕਿਤੇ ਅੱਲਾ ਇਹਨਾਂ ਨੂੰ ਸਾਰਿਆਂ ਨੂੰ ਜ਼ਿੰਦਗੀ ਦੇਵੇ, ਲੰਮੀ ਜ਼ਿੰਦਗੀ ਦੇਵੇ, ਮਈਅਤ ਹੋ ਜਾਏ ਘਰ 'ਚ, ਅਤੇ ਉਹ ਜਿਹੜਾ ਕਫਨ ਦਫਨ ਸਾਰਾ ਬੰਦੋਬਸਤ ਉਹ ਵੀ ਸਰਕਾਰ ਦੇ ਪੈਸਿਆਂ 'ਚੋਂ ਹੈ। ਇਹ ਤਾਂ ਪੱਲਿਓਂ ਕੁਛ ਨਹੀਂ ਲਾਉਂਦੇ। ਇਸ ਵਾਸਤੇ ਇਹ ਅੰਬ ਤੁਹਾਡੇ ਹੀ ਨੇ। ਅਤੇ ਹੁਣ ਉਹ ਕਹਿੰਦੇ ਨਾ ਇਹ ਮੈਚ ਜਿਹੜਾ ਫਲਾਨੀ ਕੰਪਨੀ ਪੈਪਸੀ ਕੋਲਾ ਦੇ ਤਾਵਨ ਨਾਲ, ਪ੍ਰੋਕਟਰ ਐਂਡ ਗੈਂਬਲ ਦੇ ਤਾਵਨ ਨਾਲ, ਫਲਾਣੇ ਦੇ ਤਾਵਨ ਨਾਲ ਚੱਲ ਰਿਹਾ, ਕ੍ਰਿਕਟ ਦੇ ਮੈਚ ਵੇਖਦੇ ਸੋ ਜਾਂ ਕੋਈ ਹੋਰ। ਇਹ ਜਿਹੜਾ ਹੁਣ ਅੰਬ ਚੂਪਣ ਵਾਲਾ ਕੰਮ ਹੈ, ਜਿਹੜੇ ਚੂਪੇ ਜਾਣੇ ਨੇ ਨਾ ਅੰਬ, ਇਹ ਤੁਹਾਡੇ ਤਾਵਨ ਨਾਲ ਇਹ ਚੂਪੇ ਜਾਣੇ ਨੇ ਅੰਬ ਜਿਹੜੇ ਉੱਥੇ ਘੱਲੇ ਗਏ ਨੇ। ਅਤੇ ਖੈਰ ਚੂਪੋ ਜੀ, ਸਾਨੂੰ ਕੀ, ਜਿੰਨੇ ਮਰਜ਼ੀ ਚੂਪੋ। ਅਤੇ ਉਹ ਇੱਕ ਮੁਹਾਵਰਾ ਵੀ ਹੈ ਪੰਜਾਬੀ ਦਾ ਕਿ ਹੋਰ ਚੂਪੋ। ਅਤੇ ਬਹਰਹਾਲ ਇਹ ਮੈਂ ਬੜਾ ਵੈਸੇ ਹੈਰਾਨ ਹੋਇਆ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਉੱਤੇ, ਅਤੇ ਉਹਨਾਂ ਦਾ ਜਿਹੜਾ ਤਜੱਸਸ ਹੈ, ਉਹਨਾਂ ਦੀ ਜਿਹੜੀ ਮਿਹਨਤ ਹੈ, ਵੀ ਬੰਦੇ ਲੱਭ ਕੇ ਉਹਨਾਂ ਨੇ, ਮੇਰਾ ਖਿਆਲ ਹੈ ਕਿ ਇਹ ਤਾਂ ਨਹੀਂ ਉਹਨਾਂ ਨੂੰ ਪਤਾ ਹੋਣਾ ਕਿ ਇਹ ਕੋਈ ਇਹਨਾਂ ਦਾ ਅੰਬਾਂ 'ਚ ਇੰਟਰਸਟ ਬਹੁਤਾ ਜਾਂ ਬਿਹਤਰ ਚੂਪ ਸਕਦੇ ਨੇ ਲੋਕ। ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹਨਾਂ ਦੀ ਵਾਕਫੀਅਤ ਵਗੈਰਾ ਦੇਖ ਕੇ ਨਾ
ਕਿ ਆਪ ਵੀ ਚੂਪਣਗੀਆਂ, ਦੂਜੇ ਵੀ ਜਿਹੜੇ ਜਾਣਨ ਵਾਲੇ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਵੀ, ਲੇਕਿਨ ਫਿਰ ਤੇ ਇੱਕ ਅੰਬ ਹੀ ਆਏਗਾ। ਤੇ ਉਹ ਇੱਕ ਅੰਬ, ਤੇ ਮੈਂ ਤੇ ਇਸ ਗੱਲ ਦੇ ਉੱਤੇ ਅਗਰੀ ਕਰਦਾ ਕਿ ਇੱਕ ਅੰਬ ਦਾ ਕੀ ਖਾਣਾ ਹੈ ਜਾਂ ਇੱਕ ਅੰਬ ਦਾ ਕੀ ਚੂਪਣਾ ਹੈ। ਅੰਬ ਤੇ ਫਿਰ ਬੰਦਾ ਢਿੱਡ ਭਰ ਕੇ ਚੂਪੇ ਤਾਂ ਦੀ ਗੱਲ ਹੈ। ਬਹਰਹਾਲ ਚਲੋ, ਅੰਬਾਂ ਦੀ ਗੱਲ ਬਹੁਤੀ ਲੰਮੀ ਹੋ ਗਈ ਹੈ। ਪਹਿਲੇ ਹੀ ਤੁਹਾਨੂੰ ਪਤਾ ਹੈ ਕਿ ਕੁਛ ਦਿਨ ਪਹਿਲਾਂ ਉਹ ਬੋਲਸ ਵਾਲੀ ਗੱਲ ਹੋਣ ਡਈ ਸੀ, ਉਹ ਜਿਹੜੀ ਨਖਰੇ ਚੁੱਕਣ ਵਾਲੀ, ਤੇ ਹੁਣ ਅੰਬਾਂ ਦੀ ਗੱਲ ਆ ਗਈ ਹੈ। ਇਹ ਵੀ ਜ਼ਰਾ ਕੋਈ ਥੋੜ੍ਹੀ ਜਿਹੀ ਲੰਮੀ ਹੋ ਗਈ ਹੈ। ਤੇ ਬਹਰਹਾਲ ਅਗਲੀ ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਉਹ ਰੱਖ ਦਿੰਦੇ ਹਾਂ ਕਿ ਪਹਿਲੇ ਖੋਤੇ ਦਾ ਗੋਸ਼ਤ ਜਿਹੜਾ ਹੈ ਉਹ ਲਾਹੌਰ ਵਿਕਦਾ ਸੀ, ਕਿਉਂਕਿ ਆਪਣਾ ਨੂਨ ਲੀਗ ਵਾਲਿਆਂ ਦੀ ਹਕੂਮਤ ਲਾਹੌਰ 'ਚ ਸੀ। ਜਦੋਂ ਦੀ ਇਸਲਾਮਾਬਾਦ ਹਕੂਮਤ ਆਈ ਹੈ, ਅੱਜ ਕਿਸੇ ਨੇ ਤਜਜ਼ੀਆ ਕੀਤਾ, ਮੇਰੇ ਹੁਣ ਜ਼ੇਨ 'ਚੋਂ ਨਾਂ ਨਿਕਲ ਗਿਆ ਕਿੰਨੇ ਕਿਹਾ ਹੈ, ਲੇਕਿਨ ਸੋਸ਼ਲ ਮੀਡੀਆ 'ਤੇ ਮੈਂ ਪੜ੍ਹਿਆ ਕਿ ਉਹਨਾਂ ਕਿਹਾ ਜੀ ਇਹ ਬੜਾ ਇੱਕ ਹਸੀਨ ਇਤਫਾਕ ਹੈ ਕਿ ਜਦੋਂ ਦੀ ਮੁਸਲਿਮ ਲੀਗ ਨਵਾਜ਼ ਦੀ ਹਕੂਮਤ ਫੈਡਰਲ 'ਚ ਆਈ ਹੈ ਤੇ ਹੁਣ ਖੋਤੇ ਦਾ ਗੋਸ਼ਤ ਜਿਹੜਾ ਹੈ ਉਹ ਵੀ ਫੈਡਰਲ ਗਵਰਨਮੈਂਟ ਦੀ ਜਿਹੜੀ ਟੈਰੀਟਰੀ ਹੈ, ਤਰਨੌਲ ਵਗੈਰਾ, ਉੱਥੇ ਵਿਕ ਰਿਹਾ। ਫਖਰੀਆ ਪੇਸ਼ਕਸ਼ ਹੈ ਇਹਨਾਂ ਦੀ ਗਵਰਨਮੈਂਟ ਦੀ ਹਰ ਥਾਂ 'ਤੇ। ਮੇਰਾ ਖਿਆਲ ਹੈ ਕਿ ਇਹਨਾਂ ਦੇ ਸਪੋਰਟਰ ਰਾਜ਼ੀ ਰਹਿੰਦੇ ਨੇ ਇਸ ਕੰਮ ਨਾਲ। ਖੈਰ, ਮੈਨੂੰ ਦਿਓ ਇੱਥੋਂ ਇਜਾਜ਼ਤ। ਤੇ ਰੱਬ ਰੱਖਾ।